ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਮਿਡਲ ਈਸਟ ਦੇ ਵੱਲ ਨੂੰ ਜਿਹੜਾ ਆਪਾਂ ਰੁਖ ਕਰਦੇ ਆ, ਉੱਥੇ ਲੱਗਦਾ ਆ ਵੀ ਹਾਲਾਤ ਹੁਣ ਹੋਰ ਵੀ ਜ਼ਿਆਦਾ ਨਾਜ਼ੁਕ ਜਿਹੜੇ ਉਹ ਬਣ ਜਾਣਗੇ। ਹਜ਼ਬੁੱਲਾ ਦੇ ਜਿਹੜੇ ਮੇਨ ਲੀਡਰ ਨਸਰੁੱਲਾ ਨੂੰ IDF ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਇੱਕ 에ਅਰ ਸਟ੍ਰਾਈਕ ਦੇ ਵਿੱਚ ਮਾਰ ਮੁਕਾਇਆ ਸੀ। ਇਸ ਦੀ ਪੁਸ਼ਟੀ ਖੁਦ ਹਜ਼ਬੁੱਲਾ ਨੇ ਵੀ ਜਿਹੜੀ ਉਹ ਕਰ ਦਿੱਤੀ ਸੀ। ਬੇਰੂਤ ਲਬਨਾਨ ਦੀ ਜਿਹੜੀ ਰਾਜਧਾਨੀ ਆ ਉਸ ਦੇ ਵਿੱਚ ਇਹ ਵਿਸਫੋਟ ਹੋਇਆ ਸੀ, ਇਹ ਧਮਾਕਾ ਹੋਇਆ ਸੀ। ਤੇ ਹੁਣ ਕਹਿੰਦੇ ਵੀ ਇਜ਼ਰਾਈਲ ਦੇ ਦੁਆਰਾ ਇਹ ਮੰਨਿਆ ਜਾ ਰਿਹਾ ਆ ਵੀ ਉਹ ਇੱਕ ਜਿਹੜਾ ਗਰਾਊਂਡ ਆਪਰੇਸ਼ਨ ਆ ਉਹ ਲੈਬਨਾਨ ਦੇ ਵਿੱਚ ਜਿਹੜਾ ਉਹ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗਾਜ਼ਾ ਦੇ ਵਿੱਚ ਕੀਤਾ ਸੀ। ਗਾਜ਼ਾ ਦਾ ਤੇ ਇਦਾਂ ਸੀ ਹਰਜੋਤ ਸਿੰਘ ਜੀ ਵੀ ਉਸ ਨੂੰ ਕਈ ਜਾਣੇ ਪੈਲਸਤੀਨ ਨੂੰ ਮੁਲਕ ਮੰਨਦੇ ਸੀ, ਨਹੀਂ ਸੀ ਮੰਨਦੇ, ਪਰ ਲੈਬਨਾਨ ਨੂੰ ਤਾਂ ਹੁਣ ਸਾਰੇ ਜਾਣੇ ਮੁਲਕ ਮੰਨਦੇ ਆ। ਇਜ਼ਰਾਈਲ ਹੁਣ ਲੈਬਨਾਨ ਦੇ ਉੱਤੇ ਜਿਹੜਾ ਚੜ੍ਹਾਈ ਕਰਕੇ ਜਾਊਗਾ, ਇਸ ਦੇ ਕੀ ਸਿੱਟੇ ਜਿਹੜੇ ਉਹ ਨਿਕਲਣਗੇ। ਕੱਲ ਜਿਹੜੇ 57 ਅਰਬ ਮੁਲਕਾਂ ਦੇ ਨੁਮਾਇੰਦੇ ਆ ਉਹ ਬੋਲ ਰਹੇ ਸੀ ਇੱਕ ਥਾਂ ਦੇ ਉੱਤੇ, ਕਹਿੰਦੇ ਵੀ ਅਰਬ ਮੁਲਕ, ਉਹਨਾਂ ਦਾ ਜਿਹੜਾ ਇੱਕ ਸਪੋਕਸ ਪਰਸਨ ਸੀ ਉਹ ਬੋਲ ਰਹੇ ਸੀ, ਕਹਿੰਦੇ ਅਰਬ ਮੁਲਕ ਤਾਂ ਚਾਹੁੰਦੇ ਆ ਵੀ ਸ਼ਾਂਤੀ ਹੋਵੇ, ਪਰ ਇਜ਼ਰਾਈਲ ਇਸ ਟਾਈਮ ਜਿਹੜਾ ਉਹ ਲੜਾਈ ਦੀ ਮੰਗ ਕਰ ਰਿਹਾ ਹੈ, ਲੜਾਈ ਜਿਹੜਾ ਉਹ ਚਾਹ ਰਿਹਾ ਹੈ ਵੀ ਲੜਾਈ ਹੀ ਜਿਹੜੀ ਉਹ ਲੱਗੀ ਰਵੇ। ਨੇਤਨਯਾਹੂ ਇਸ ਟਾਈਮ ਇਜ਼ਰਾਈਲ ਦੀ ਅਗਵਾਈ ਕਰ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ। ਇਜ਼ਰਾਈਲ ਨੇ ਕਹਿੰਦੇ ਵੀ ਅਮਰੀਕਾ ਨੂੰ, ਵਾਸ਼ਿੰਗਟਨ ਨੂੰ ਦੱਸ ਦਿੱਤਾ ਹੈ ਆਪਣੇ ਪਲਾਨਸ ਦੇ ਬਾਰੇ ਵੀ ਉਹ ਆਪਣਾ ਗਰਾਊਂਡ ਆਪਰੇਸ਼ਨ ਲੈਬਨਾਨ ਦੇ ਵਿੱਚ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹੈਗੇ। ਹਜ਼ਬੁੱਲਾ ਜਿਹੜਾ ਆ ਉਹ ਲੈਬਨਾਨ ਦਾ ਡਾਇਰੈਕਟਲੀ ਤਾਂ ਨਹੀਂ, ਪਰ ਈਰਾਨ ਦੇ ਦੁਆਰਾ ਜਿਹੜਾ ਉਸ ਨੂੰ ਸਮਰਥਨ ਲਗਾਤਾਰ ਮਿਲ ਰਿਹਾ ਆ। ਇਜ਼ਰਾਈਲ ਦੇ ਉਲਟ ਇਹਨਾਂ ਦੀ ਲੜਾਈ ਅੱਜ ਦੀ ਨਹੀਂ, ਕਦ ਦੀ ਜਿਹੜੀ ਉਹ ਚੱਲਦੀ ਆ ਰਹੀ ਹੈਗੀ ਆ। ਸੋ ਹੁਣ ਇਜ਼ਰਾਈਲ ਤੇ ਹਜ਼ਬੁੱਲਾ ਦੇ ਦਰਮਿਆਨ ਹਮਾਸ ਤੋਂ ਬਾਅਦ ਚ ਇਹ ਲੜਾਈ ਜਿਹੜੀ ਉਹ ਲੱਗਣ ਜਾ ਰਹੀ ਆ। ਇਜ਼ਰਾਈਲ ਡਿਫੈਂਸ ਫੋਰਸਿਸ ਵਾਲੇ ਨੇ ਵੀ ਕਿਹਾ ਵੀ ਬੇਰੂਤ ਦੇ ਸਬਰਬਸ ਦੇ ਵਿੱਚ ਉਹਨਾਂ ਨੇ ਇੱਕ ਹੋਰ 에ਅਰ ਸਟ੍ਰਾਈਕ ਕੀਤੀ ਹੈ, ਜਿੱਥੇ ਇਹ ਮੰਨ ਰਹੇ ਆ ਵੀ ਹਮਾਸ ਦਾ ਇੱਕ ਹੋਰ ਜਿਹੜਾ ਤਗੜਾ ਲੀਡਰ ਆ ਉਸ ਨੂੰ ਉੱਥੇ ਉਹਨਾਂ ਨੇ ਮਾਰ ਮੁਕਾਇਆ ਆ। ਉਧਰ ਹਜ਼ਬੁੱਲਾ ਦੇ ਜਿਹੜੇ ਡਿਪਟੀ ਹੈਗੇ ਨੇ ਇਸ ਟਾਈਮ ਨਸਰੁੱਲਾ ਤੋਂ ਬਾਅਦ ਸ਼ੇਖ ਨੀਮ ਕਸੀਮ, ਉਸ ਨੇ ਕਹਿੰਦੇ ਵੀ ਸੰਬੋਧਨ ਕੀਤਾ ਆ ਉੱਥੇ ਵੀ ਅਸੀਂ ਇਸ ਦਾ ਬਦਲਾ ਜਿਹੜਾ ਉਹ ਲਵਾਂਗੇ। ਉਧਰ ਈਰਾਨ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਵੀ ਕਿਹਾ ਵੀ ਇਸ ਦਾ ਬਦਲਾ ਲਿਆ ਜਾਊਗਾ, ਕਦੋਂ ਤੇ ਕਿੱਥੇ ਇਹਦੇ ਬਾਰੇ ਜਿਹੜਾ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈਗੀ। ਲਬਨਾਨ ਦੇ ਵਿੱਚ ਜਿਹੜੀ ਇਸ ਟਾਈਮ ਬੰਬਾਰਡਮੈਂਟ ਆ ਉਹ ਲਗਾਤਾਰ ਜਾਰੀ ਹੈਗੀ ਆ। ਲਬਨਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਕੂਟਨੀਤਿਕ ਤੌਰ ਦੇ ਉੱਤੇ ਡਿਪਲੋਮੇਸੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਨੇਤਨਯਾਹੂ ਦੇ ਨਾਲ, ਪਰ ਉਹ ਕਿਸੇ ਤਣ ਪੱਤਣ ਅਜੇ ਜਿਹੜੀ ਉਹ ਨਹੀਂ ਲੱਗ ਰਹੀ, ਕਿਉਂਕਿ ਅੱਜ ਜਿਹੜੀ ਨਵੀਂ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ ਵੀ ਇਜ਼ਰਾਈਲ ਵਾਲੇ ਗਰਾਊਂਡ ਆਪਰੇਸ਼ਨ ਲਬਨਾਨ ਦੇ ਵਿੱਚ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹੈ। ਸੋ ਮਿਡਲ ਈਸਟ ਇਸ ਵੇਲੇ ਐਨ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਅੱਗ ਬਣਿਆ ਹੋਇਆ ਹੈਗਾ ਆ। ਬਾਈਡਨ ਐਡਮਿਨਿਸਟ੍ਰੇਸ਼ਨ ਡਰ ਰਿਹਾ ਆ ਵੀ ਇਰਾਨ ਵਾਲੇ ਇਜ਼ਰਾਈਲ ਨੂੰ ਅਟੈਕ ਕਰ ਸਕਦੇ ਹੈਗੇ ਆ, ਤੇ US ਜਿਹੜਾ ਆ ਉਹ ਪੂਰੀ ਤਰ੍ਹਾਂ ਇਜ਼ਰਾਈਲ ਦੀ ਸਪੋਰਟ ਦੇ ਉੱਤੇ ਹੈਗਾ। ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਭਈ ਅਮਰੀਕਾ ਵਾਲਿਆਂ ਨੇ ਹੋਰ ਜਿਹੜੇ ਫੌਜੀ ਆ ਉਸ ਏਰੀਆ ਦੇ ਵਿੱਚ ਭੇਜੇ ਹੈਗੇ ਆ। ਜੁਆਇੰਟ ਡਿਫੈਂਸਿਸ US ਮਿਲਟਰੀ ਦੀਆਂ ਇਰਾਨ ਜਿਹੜੀ ਹੈਗੀ ਇਜ਼ਰਾਈਲ ਦੀ IDF ਉਹਨਾਂ ਨਾਲ ਰਲ ਕੇ ਕਰ ਰਹੇ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਇੱਕ ਮਲਟੀਨੈਸ਼ਨਲ ਡਿਫੈਂਸ ਆਫ ਇਜ਼ਰਾਈਲ ਸਪੀਅਰ ਹੈਡ ਕਰ ਰਿਹਾ ਆ। ਇਰਾਨ ਨੇ ਇੱਕ ਟਾਈਮ ਦੇ ਉੱਤੇ 300 ਦੇ ਕਰੀਬ ਡਰੋਨ ਤੇ ਮਿਜ਼ਾਈਲਸ ਦਾ ਅਟੈਕ ਕੀਤਾ ਸੀ ਜਦੋਂ ਉਹਨਾਂ ਦੇ ਸੀਨੀਅਰ ਇਰਾਨੀ ਰੈਵੋਲੂਸ਼ਨਰੀ ਗਾਰਡ ਨੂੰ ਸੀਰੀਆ ਦੇ ਵਿੱਚ ਇਜ਼ਰਾਈਲ ਵੱਲੋਂ ਮਾਰ ਦਿੱਤਾ ਗਿਆ ਸੀ। US ਆਫੀਸ਼ੀਅਲ ਹਜੇ ਤੱਕ ਤਾਂ ਡਿਕਲਾਈਨ ਕਰ ਰਹੇ ਆ ਕਿ ਕਿੱਦਾਂ ਦਾ ਇਰਾਨ ਵੱਲੋਂ ਅਟੈਕ ਹੋਊਗਾ, ਪਰ ਆਪਣੀ ਮਿਲਟਰੀ ਜ਼ੋਰ ਉਸ ਏਰੀਏ ਦੇ ਵਿੱਚ ਪਹੁੰਚਾ ਰਹੇ ਹੈਗੇ ਆ। ਪੈਂਟਾਗਨ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਤੇ ਕਹਿੰਦੇ ਪਈ ਜੇ ਇਰਾਨ ਵਾਲਿਆਂ ਨੇ ਅਟੈਕ ਕੀਤਾ ਤੇ ਅਸੀਂ ਜਿਹੜਾ ਆ ਉਹ ਇਜ਼ਰਾਈਲ ਦਾ ਸਾਥ ਦੇਵਾਂਗੇ। ਡਿਫੈਂਸ ਡਿਪਾਰਟਮੈਂਟ ਦੇ ਸਪੋਕਸਪਰਸਨ ਜਨਰਲ ਪੈਟਰਿਕ ਰਾਈਡਰ ਉਹਨਾਂ ਨੇ ਕਿਹਾ ਵੀ ਬਹੁਤ ਵੱਡਾ ਅਮਾਉਂਟ ਜਿਹੜਾ ਆ ਅਮਰੀਕਨ ਫੌਜੀਆਂ ਦਾ ਉਸ ਏਰੀਏ ਦੇ ਵਿੱਚ ਹਾਜ਼ਰ ਹੈ ਇਸ ਟਾਈਮ ਦੇ ਉੱਤੇ, ਇਨਕਲੂਡਿੰਗ USS ਐਬਰਾਹਮ ਲਿੰਕਨ ਕੈਰੀਅਰ ਸਟ੍ਰਾਈਕ ਗਰੁੱਪ ਜਿਹੜਾ ਹੈਗਾ ਆ। ਹੈਜ਼ਬੁੱਲਾ ਦੇ ਲੀਡਰ ਨੂੰ ਮਾਰਨ ਤੋਂ ਬਾਅਦ ਇਹ ਜਿਹੜੀ ਸਿਚੁਏਸ਼ਨ ਆ ਬਹੁਤ ਜ਼ਿਆਦਾ ਟੈਂਸ ਇਸ ਟਾਈਮ ਦੇ ਉੱਤੇ ਬਣੀ ਹੋਈ ਆ। ਕੱਲੀ ਉਹ ਨਹੀਂ, ਇਸ ਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਲੋਕਾਂ ਦੀਆਂ ਉੱਥੇ ਜਿਹੜੀਆਂ ਮੌਤਾਂ ਆ ਉਹ ਹੋਈਆਂ ਜਿਸ ਟਾਈਮ ਦੇ ਉੱਤੇ ਇਜ਼ਰਾਈਲ ਵਾਲਿਆਂ ਨੇ ਅਟੈਕ ਕੀਤਾ ਹੈਗਾ ਲੈਬਨਾਨ ਦੇ ਵਿੱਚ। ਸੋ ਮਿਡਲ ਈਸਟ ਦੇ ਵਿੱਚ ਇਸ ਟਾਈਮ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਖਤਰਨਾਕ ਬਣੀ ਹੋਈ ਆ ਤੇ ਬਾਈਡਨ ਹੁਣਾਂ ਦਾ ਸਮਾਂ ਵੀ ਕੁਝ ਮਹੀਨੇ ਰਹਿ ਗਿਆ
ਤੇ ਉਹ ਵੀ ਕਾਫੀ ਜਿਹੜੇ ਚਿੰਤਤ ਆ ਕਿ ਜਾਂਦੇ ਜਿਹੜੀ ਉਹਨਾਂ ਦੀ ਪ੍ਰੈਜ਼ੀਡੈਂਸੀ ਆ ਕਿਤੇ ਹੋਰ ਨਾ ਇਸ ਜੰਗ ਨੂੰ ਵਧਾ ਦੇਵੇ। ਜੀ ਬਿਲਕੁਲ, ਪਤਾ ਨਹੀਂ ਉਹਨਾਂ ਦੀ ਪ੍ਰੈਜ਼ੀਡੈਂਸੀ ਵਧਾਊਗੀ ਕਿ ਨਾਲ ਦੇ ਨਾਲ ਇਜ਼ਰਾਈਲ ਵਾਲਿਆਂ ਦੇ ਜਿਹੜਾ ਇਸ ਟਾਈਮ ਉਹਨਾਂ ਨੇ ਕੰਮ ਜਿਹੜਾ ਚੱਕਿਆ ਪਿਆ ਉਹਦੇ ਨਾਲ ਹੋਊਗੀ। ਲਬਨਾਨ ਵਾਲੇ ਦੇ ਉੱਤੇ ਹੁਣੇ ਜਿਹੜੀ ਇਹ ਰਿਪੋਰਟ ਜਿਹੜੀ ਉਹ ਆ ਰਹੀ ਆ ਵੀ ਇਸ ਮੌਕੇ ਜਿਹੜੇ ਇਜ਼ਰਾਈਲ ਨੇ ਹਮਾਸ ਦਾ ਜਿਹੜਾ ਲੀਡਰ ਜਿਹਦਾ ਮੈਂ ਦੱਸ ਰਿਹਾ ਆ ਵੀ ਉਸ ਨੂੰ ਕਹਿੰਦੇ ਵੀ ਲਬਨਾਨ ਦੇ ਵਿੱਚ ਜਿਹੜਾ ਉਹ ਮਾਰ ਮੁਕਾਇਆ ਆ। ਸੋ ਲੋਕਾਂ ਦਾ ਉੱਥੇ ਖਾਸਾ ਬੁਰਾ ਹਾਲ ਆ। ਰੇਡਸ ਜਿਹੜੀਆਂ ਲਗਾਤਾਰ ਜਿਹੜੀਆਂ ਉਹ ਉੱਥੇ ਵੱਜ ਰਹੀਆਂ। ਕਹਿੰਦੇ ਵੀ ਇਜ਼ਰਾਈਲੀ ਕਮਾਂਡੋ ਯੂਨਿਟਸ ਨੇ ਆਲਰੇਡੀ ਲੈਬਨਾਨ ਦੀ ਇਲਾਕੇ ਦੇ ਵਿੱਚ ਵੜ ਕੇ ਜਿਹੜੀ ਇਨਵੇਜਨ ਕਰਨੀ ਜਿਹੜੀ ਉਹ ਸ਼ੁਰੂ ਕੀਤੀ ਆ ਹਜ਼ਬੁੱਲਾ ਦੇ ਇਲਾਕਿਆਂ ਦੇ ਵਿੱਚ। ਇੱਕ ਚੀਜ਼ ਕਹਿੰਦੇ ਇੱਥੋਂ ਇਸ ਟਾਈਮ ਇਹ ਪਤਾ ਲੱਗ ਰਹੀ ਆ ਵੀ ਹਜ਼ਬੁੱਲਾ ਦਾ ਜਿਹੜਾ ਉੱਥੇ ਰੁਤਬਾ ਆ ਉਹ ਥੋੜਾ ਜਿਹਾ ਪਹਿਲਾਂ ਦੇ ਨਾਲੋਂ ਘਟ ਚੁੱਕਾ ਹੈਗਾ ਆ। ਕਹਿੰਦੇ ਵੀ ਅਮਰੀਕੀ 2000 ਪਾਉਂਡ ਵਾਲਾ ਜਿਹੜਾ ਬੰਬ ਆ ਉਸ ਦੀ ਵਰਤੋਂ ਕੀਤੀ ਗਈ ਸੀਗੀ। ਹਜ਼ਬੁੱਲਾ ਦਾ ਜਿਹੜਾ ਚੀਫ ਆ ਹਸਨ ਨਸਰੱਲਾ ਉਸ ਨੂੰ ਜਿਹੜਾ ਉਹ ਮਾਰਨ ਦੇ ਲਈ CNN ਕਹਿੰਦੇ ਵੀ ਉਹਨਾਂ ਨੇ ਐਨਾਲਿਸਿਸ ਕਰਕੇ ਜਿਹੜਾ ਉਹ ਦੱਸਿਆ ਹੈਗਾ ਆ। ਕਹਿੰਦੇ ਵੀ ਵੀਡੀਓ ਜਿਹੜੀ ਪਬਲਿਸ਼ ਕੀਤੀ ਗਈ ਸੀ ਇਜ਼ਰਾਈਲੀ ਮਿਲਟਰੀ ਦੇ ਦੁਆਰਾ ਸ਼ਨੀਚਰਵਾਰ ਨੂੰ, ਜਿਸ ਦੇ ਵਿੱਚ ਦਿਖਾਇਆ ਗਿਆ ਸੀਗਾ ਵੀ ਜੈਟ ਜਿਹੜੇ ਉਹ ਬਰੂਦ ਲਈ ਜਾਂਦੇ ਆ ਤੇ ਕਹਿੰਦੇ ਵੀ ਉੱਥੋਂ ਇਹ ਪਤਾ ਲੱਗਾ ਸੀਗਾ ਵੀ USA ਮੇਡ BLU Blue 109 ਜਿਹੜੀ ਆ ਉਹ ਬੰਬ ਦੀ ਵਰਤੋਂ ਕੀਤੀ ਗਈ ਆ ਇਸ ਬੈਰੂਤ ਦੇ ਉਸ ਇਲਾਕੇ ਦੇ ਵਿੱਚ ਉਸ ਬਿਲਡਿੰਗ ਦੇ ਉੱਤੇ ਸੁੱਟਣ ਦੇ ਲਈ ਜਿੱਥੇ ਨਸਰੱਲਾ ਜਿਹੜਾ ਉਹ ਮੰਨਿਆ ਜਾ ਰਿਹਾ ਸੀ, ਜਿਸ ਨੂੰ ਉੱਥੇ ਉਹਨਾਂ ਨੇ ਮਾਰ ਮੁਕਾਇਆ ਹੈਗਾ। ਕਹਿੰਦੇ ਵੀ ਗਰੁੱਪ ਇਸ ਟਾਈਮ ਡਿਕਲਾਈਨ ਦੇ ਵਿੱਚ ਚੱਲ ਰਿਹਾ ਹੈ। ਸ਼ੀਆ ਜਿਹੜੇ ਮੁਸਲਮਾਨ ਨੇ ਉਹਨਾਂ ਦੀ ਜਿਹੜੀ ਇਹ ਪੈਰਵਾਈ ਕਰਦਾ ਹਜ਼ਬੁੱਲਾ ਦਾ ਇਹ ਗਰੁੱਪ ਹੈਗਾ ਆ, ਜਿਸ ਨੂੰ ਸ਼ੀਆ ਲੈਡ ਜਿਹੜਾ ਇੱਕੋ ਇੱਕ ਮੁਲਕ ਇਰਾਨ ਵਾਲੇ ਉਹਨਾਂ ਦਾ ਜਿਹੜਾ ਇਸ ਟਾਈਮ ਸਮਰਥਨ ਪ੍ਰਾਪਤ ਜਿਹੜਾ ਉਹ ਹੈਗਾ ਆ। ਸੋ ਇਜ਼ਰਾਈਲ ਨੇ ਕਿਹਾ ਵੀ ਇਰਾਨ ਨੇ ਜਿਹੜੀ ਅਸੈਸੀਨੇਸ਼ਨ ਅਟੈਂਪਟਸ ਆ ਉਹ ਉਹਨਾਂ ਦੀ ਟੈਰੀਟਰੀ ਦੇ ਵਿੱਚ ਉਸ ਨੂੰ ਵਧਾ ਦਿੱਤਾ ਹੈਗਾ ਆ। ਸੋ ਉਧਰ CNN ਜਿਹੜਾ ਉਹ ਰਿਪੋਰਟ ਕਰ ਰਿਹਾ ਵੀ ਇੱਕ ਇਜ਼ਰਾਈਲੀ ਟੈਂਕਰ ਦੇ ਉੱਤੇ ਜਿਹੜੇ ਹੌਥੀ ਰੈਬਲਸ ਆ ਯਮਨ ਦੇ ਪੋਰਟ ਦੇ ਲਾਗੇ ਉਸ ਦੇ ਉੱਤੇ ਵੀ ਜਿਹੜਾ ਉਹ ਹਮਲਾ ਕੀਤਾ ਜਾ ਸਕਦਾ ਆ। ਸੋ ਕਹਿੰਦੇ ਵੀ ਇੱਕ ਵਾਰੀ ਫਿਰ ਇਸ ਮਿਡਲ ਈਸਟ ਦੀ ਐਨ ਛੁੱਟੀਆਂ ਤੋਂ ਪਹਿਲਾਂ ਜੇ ਇੱਥੇ ਲੜਾਈ ਵੱਧਦੀ ਆ, ਪੋਰਟਸ ਦਾ ਕੰਮ ਜਿਹੜਾ ਉੱਥੇ ਠੱਪ ਹੁੰਦਾ ਆ ਜਾਂ ਉੱਥੇ ਲੜਾਈ ਓਵਰਆਲ ਵੱਧਦੀ ਆ ਤਾਂ ਕਹਿੰਦੇ ਸਪਲਾਈ ਚੇਨ ਦੇ ਉੱਤੇ ਇੱਕ ਵਾਰੀ ਫਿਰ ਜਿਹੜਾ ਉਸ ਸਾਰੇ ਚੀਜ਼ ਦਾ ਜਿਹੜਾ ਅਸਰ ਆ ਉਹ ਪੈ ਸਕਦਾ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਚੱਲ ਰਹੀ ਹੈਗੀ ਆ ਤੇ ਇਜ਼ਰਾਈਲ ਵਾਲੇ ਇਸ ਟਾਈਮ ਕਾਲੇ ਨੇ ਤੇ ਕਹਿੰਦੇ ਵੀ ਗਰਾਊਂਡ ਆਪਰੇਸ਼ਨ ਜਲਦ ਹੀ ਲੈਬਨਾਨ ਦੇ ਵਿੱਚ ਉਹ ਸ਼ੁਰੂ ਕਰਨ ਜਾ ਰਹੇ ਨੇ।